अस्सलाम वालेकुम, सत श्री अकाल, प्रणाम दोस्तों। मैं नासिर खाना, तुसीं देख रहे हो चैनल एक पिंड पंजाब दा। सरदार परमिंदर सिंह गिल हुणी अपने पिंड आए सी। पहले पार्ट विच तुसीं देखिया कि वो अपना पिंड लभ रहे सी, कोई गवाही नहीं मिली। दूसरे पार्ट विच असीं मुख्तलिफ किस्म के बजुर्गों के नाल उन्हां दी मुलाकात करवानी आ और तुसीं एंड तक देखियो कि उन्हां नूं अपना बजुर्गों का जानने वाला कोई बंदा मिलता है या नहीं। 77 वरियां दी तांग अपने दिल च लैके पाकिस्तान आने का मकसद पूरा होया है या नहीं। 91 पिंड दे जट्टां ने किन्ना प्यार दिता वो भी तुसी इस वीडियो विच देख सकते हो। वीडियो नूं आखिर तक जरूर देखियो। इस उम्मीद दे विच कि किते ना किते सरदार जी दी कोई गवाही मिल। अस्सलाम वालेकुम जी। माशाअल्लाह। अस्सलाम वालेकुम जी, सत श्री अकाल जी। हाँ जी ठीक है। अस्सलाम वालेकुम जी, सत श्री अकाल जी। सरदार जी साडे बजुर्ग गिल पिंड तो आए सी, जिला लुधियाने तो। अच्छा जी। इत्थे सारे इकट्ठे रहंदे रहे आ 47 तक। हाँ जी। फिर 47 दे विच इत्थों गए ने साडे सारे गिल परिवार, जी मतलब मेरे दादे, मेरे बजुर्ग, उन्हां दा सारा शरीका हो गया। ठीक है। मतलब कि जिवें वो दसदे सी उस खिच कारण मैं अज तुहाडे सामने नमस्कार कर रहा। ते कोई तुहानूं गिल परिवारां बारे किसी तरह की कोई जानकारी होवे? जी नहीं, ये माइग्रेटेड ही है सरदार जी, सारे लोग ना। हाँ जी, हाँ जी। ये सारे उधरों ही आए हैं। हाँ हाँ वही है ना, तुसीं इधर आ गए उधरों चले गए। उधर दियां यादां तुहानूं सताउंदियां ने, सानूं उधर बैठियां नूं इधर दियां यादां सताउंदियां ने। रियास कपूरथले चों आए। जिला जलंधर पिंड मैनपुर। हाँ जी हाँ जी हाँ जी हाँ जी। ਉੱਥੋਂ ਆਏ ਅਸੀਂ। ਉਹੀ ਸਾਡੇ ਵੱਡੇ ਸਾਡੀ ਦੇ मतलब जो तुसीं आए हैं दस्सिया हो कि बजुर्गां ने भी इत्थे बंदे रहंदे रहे आ कोई रिया सरदार इत्थे किसी नामी गिरामी सरदार का नाम पता होवे? चलो एक 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 दुख ਤਾਂ ਆਪਣਾ ਸਾਂਝਾ ਹੈਗਾ, ਤੁਹਾਨੂੰ ਉਧਰਲਾ ਸਤਾਉਂਦਾ ਹੈਗਾ। बिल्कुल। ਮਤਲਬ ਤੁਸੀਂ ਉੱਥੇ ਜਾ ਸਕੋ, ਦੇਖ ਸਕੋ। ਉਹ ਉਕਣੇ मतलब मैं खड़ा परमिंदर सिंह गिल ਤੁਹਾਡੇ ਸਾਹਮਣੇ, ਮੈਨੂੰ ਸਤਾਉਂਦਾ ਸੀ, ਮੇਰੇ ਬਜ਼ੁਰਗਾਂ ਨੂੰ ਸਤਾਉਂਦਾ ਸੀ। ਉਸੇ ਫਿਕਰ ਨੂੰ, ਉਸੇ ਤਮੰਨਾ ਨੂੰ ਇੱਥੇ ਆਉਣ ਨੂੰ ਲੈ ਕੇ ਉਹ ਚਲੇ ਗਏ। ਤੇ ਇਹ ਜਿਹੜਾ ਆਪਾਂ ਨੂੰ ਪਛਤਾਵੇ ਹੈਗੇ ਆ, ਜਿਹੜਾ ਸਤਾਉਂਦੇ ਹੈਗੇ ਆ, ਜਿਹੜੀਆਂ ਯਾਦਾਂ ਇਹ ਆਪਾਂ ਸਾਰੇ ਕੋਸ਼ਿਸ਼ ਕਰੀਏ ਆਪਾਂ ਇੱਕ ਹੈਗੇ ਆ। ਮਤਲਬ ਇਹੋ ਜਿਹਾ ਕੋਈ ਮਾੜਾ ਕਿਤੇ ਕੋਈ ਪਲ ਨਾ ਆਵੇ, ਸਾਰੇ ਪਿਆਰ ਕਰੀਏ, ਸਤਿਕਾਰ ਕਰੀਏ। ਤੇ ਸਾਰੇ ਪੰਜਾਬੀ ਜਿਵੇਂ ਭਾਈ ਸਾਹਿਬ ਕਹਿੰਦੇ ਆ, ਸਾਰੇ ਪੰਜਾਬੀ ਇੱਕ ਆ। बिल्कुल। ਸਾਰਾ ਆਪਣਾ ਖੁਸ਼ੀਆਂ ਦੇ ਢੰਗ ਇੱਕ ਨੇ। ਜੇ ਕਿਤੇ ਆਪਾਂ ਇੱਕ ਦੂਜੇ ਨਾਲ ਕੋਈ ਹਰਖ ਕਰਦੇ ਆ ਉਹ ਇੱਕ ਹੈਗਾ, ਕਿਉਂਕਿ ਆਪਾਂ ਐਸੇ ਧਰਤੀ ਦੇ ਵਿੱਚੋਂ ਮਤਲਬ ਹੈਗੇ ਆ, ਪੈਦਾ ਹੋਏ ਆ ਇਸੇ ਧਰਤੀ ਤੇ ਮਿੱਟੀ ਨੂੰ ਪਿਆਰ ਕਰਦੇ ਆ। ਤੇ ਜਿਹੜਾ ਇੱਥੇ ਦਾ ਆਪਾਂ ਵਾਯੂਮੰਡਲ ਆ ਤੇ ਅੰਨ ਖਾਂਦੇ ਆ, ਸੋਚ ਆਪਣੀ ਸਾਰਿਆਂ ਦੀ ਇੱਕੋ ਹੀ ਹੈਗੀ ਆ, ਪਿਆਰ ਸਤਿਕਾਰ ਵਾਲੀ। ਇਹ ਜਿਹੜੀਆਂ ਹਕੂਮਤਾਂ ਨੇ ਜਾਂ ਜਿਹੜੇ ਛਾਤਰ ਲੋਕ ਹੁੰਦੇ ਨੇ ਨਫ਼ਰਤ ਵਾਲੇ, ਉਹ ਕਈ ਵਾਰੀ ਕੁਝ ਗਲਤ ਕਰ ਜਾਂਦੇ ਆ। ਤੇ ਬਸ ਮਤਲਬ ਕਿ ਜੇ ਤੁਸੀਂ ਨਹੀਂ ਵੀ ਦੱਸ ਸਕੇ, ਮੈਨੂੰ ਐ ਲੱਗਦਾ ਵੀ ਮੈਂ ਆਪਣੇ ਪਿੰਡ 'ਚ ਖੜਾ ਹੈਗਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਪਿੰਡ ਦਿਆਂ ਨੂੰ ਮਿਲ ਲੈ ਜੀ, ਇਹੀ ਬੜਾ। ਇੱਕ ਦਫਾ ਸਰਦਾਰ ਸਾਹਿਬ ਆਏ ਉਹ ਮਿਲੇ ਸੀ। ਹਾਂਜੀ ਉਹ ਬਾਹਰਲੀ ਸਾਈਡ ਤੇ ਨਾ ਉੱਥੇ ਫੇਰੀ ਹੁੰਦੀ, ਹਾਂਜੀ। ਉਹਦੇ ਸਾਹਮਣੇ ਹੱਥ ਦੇ ਵਸਨੀਕ ਸੀ ਉਹ। ਫਿਰ ਉਹ ਰਹਿੰਦੇ ਰਹੇ ਸੀ ਨਾ। ਮੈਂ ਤਾਂ ਜੀ ਮੇਰਾ ਜਨਮ 8-9 ਸਾਲ ਬਾਅਦ ਦਾ ਹੈਗਾ ਜੀ, 47 ਤੋਂ। ਅੱਛਾ। ਮੈਂ ਤਾਂ ਸੁਣਿਆ, ਜਿਹੜੀਆਂ ਗੱਲਾਂ ਸੁਣੀਆਂ ਨੇ ਉਹਨਾਂ ਤੋਂ ਹੀ ਪਰੇਸ਼ਾਨ ਹੈਗਾ। ਜਿਹੜੇ ਰਹਿੰਦੇ ਗਏ ਹੋਣਗੇ, ਜਿਵੇਂ ਤੁਸੀਂ ਰਹਿੰਦੇ ਆਏ ਹੋ ਮੰਨ ਲਓ ਉਧਰੋਂ, ਤਾਂ ਉਹਨਾਂ ਦੀ ਪਰੇਸ਼ਾਨੀ ਤਾਂ ਮੇਰੇ ਤੋਂ ਕਿੰਨੀ ਗੁਣਾ ਜ਼ਿਆਦਾ ਹੋਊਗੀ। ਛੱਡ ਕੇ ਜਾਣਾ ਸਾਰਾ ਪਿੰਡ। ਠੀਕ ਹੈ ਜੀ, ਅਸੀਂ ਰਿਆਸਤ ਠੀਕ ਹੈ ਜੀ। ਅਸੀਂ ਪਿੰਡ ਦੀ ਕਪੂਰਥਲੇ ठीक ठीक। ਫਿਰ ਉਧਰ ਬੈਠੇ ਬੰਦੇ ਨੂੰ ਵੀ ਲੱਗੀ ਜਾਂਦਾ, ਪਤਾ ਨਹੀਂ ਉਹ ਕਿੰਨਾ ਟਾਈਮ ਲਾਉਣਗੇ। ਹਾਂਜੀ ਬਹੁਤ ਸ਼ੁਕਰੀਆ ਵੀ ਤੁਸੀਂ ਕਨਵੇ ਚੱਕ ਜਾਏ, ਹਾਂਜੀ ਹਾਂਜੀ ਭਾਈ ਸਾਹਿਬ। ਟਾਈਮ ਕੱਢਿਆ। ਨਹੀਂ ਸ਼ੁਕਰੀਆ ਵਾਲਾ ਮੇਰਾ ਤਾਂ ਕੋਈ ਸ਼ੁਕਰੀਆ ਨਹੀਂ ਜੀ, ਤੁਸੀਂ ਸਮਾਂ ਕੱਢਿਆ, ਮੇਰੇ ਵੱਲੋਂ ਤੁਹਾਡਾ ਧੰਨਵਾਦ ਹੈਗਾ ਜੀ, ਸ਼ੁਕਰੀਆ ਹੈਗਾ। ਥੋੜਾ ਜਿਹਾ ਕੰਮ ਕਰ ਜਾਓਗੇ? ਹੁਕਮ ਕਰੋ। ਤੁਹਾਡੇ ਕੋਲ ਕੋਈ ਤੁਹਾਡੀ ਚਹਿਲ ਸੇਵਾ ਨਹੀਂ ਕਰਦੇ, ਹਾਂਜੀ ਸਿਰਫ 2 ਮਿੰਟ ਉੱਥੇ ਬੈਠੇਗਾ ਮੇਰੀ ਇੱਥੇ ਬਹਿ ਕੇ ਵੀਡੀਓ ਕੇ ਬਣਾ ਕੇ ਤੇ ਫਿਰ ਚੱਲ ਜਾਏ। ਕਿਹੜੀ ਜਗ੍ਹਾ ਯਾਰ ਬੈਠ ਕੇ ਬਹਿ ਕੇ ਬਣਾ ਦਿਓ। ਅਸੀਂ ਲੰਘ ਜਾਂਦੇ ਨਹੀਂ ਕੋਈ ਨਾ, ਅਸੀਂ ਲੰਘ ਗਏ ਜੀ, ਲੰਘ ਗਏ। ਆਜੋ ਆਪਣਾ ਘਰ ਹੈ। ਹਾਂ ਕੋਈ ਗੱਲ ਨਹੀਂ, ਬੈਠੋ। ਸਾਵੇਂ ਗਿਲ ਸਾਹਿਬ ਵਕੀਲ ਆ, ਪੜ੍ਹੇ ਲਿਖੇ ਲੋਕ। ਬਹਿ ਤੁਸੀਂ ਬੈਠੋ, ਆਓ ਲਓ ਕੁਰਸੀ। ਇੱਧਰ ਬਹਿ ਜੀ। बस तो बस।
ਨੋਸਟੈਲਜੀਆ ਯਾਨੀ ਘਰ ਦੀ ਯਾਦ ਯਾਨੀ ਪੁਰਾਣੀ ਜਿਹੜਾ ਨੋਸਟੈਲਜੀਆ ਹੈਗਾ ਨਾ, ਹੁਣ ਆਪਾਂ 2 ਮਿੰਟ ਸੀਰੀਅਸ ਗੱਲ ਕਰਦੇ ਹੈਗੇ ਆ। ਜੀ ਜੀ ਜਿਹੜਾ ਇਹ 47 ਵੇਲੇ ਮਾਈਗ੍ਰੇਸ਼ਨ ਹੋਈ ਆ, ਜਿਹੜਾ 47 ਵੇਲੇ ਮਤਲਬ ਇਧਰਲਾ ਆਵਾਮ ਉਧਰ ਗਿਆ, ਉਧਰਲਾ ਇੱਧਰ ਆਇਆ, ਇਹ ਮਤਲਬ ਉਹ ਜਿਹੜੇ ਪਹਿਲਾਂ ਮੈਡੀਕਲ ਵਾਲੇ ਇਸ ਗੱਲ ਤੇ ਉੱਕਣ ਧਿਆਨ ਨਹੀਂ ਸੀ ਦਿੰਦੇ। ਹੁਣ ਜਿਵੇਂ ਚੰਡੀਗੜ੍ਹ ਸਾਡੇ ਪੀਜੀਆਈ ਹਸਪੀਟਲ ਹੈਗਾ, ਉੱਥੇ ਬਹੁਤ ਵੱਡੀ ਗਿਣਤੀ ਹੈ ਇਹਨਾਂ ਬੰਦਿਆਂ ਦੀ ਜਿਹੜੇ ਮਤਲਬ ਬਜ਼ੁਰਗ ਹੋ ਗਏ। ਉਹਨਾਂ ਨੂੰ ਇੱਕ ਆਸ ਰਹਿੰਦੀ ਆ ਵੀ ਜਿੰਨਾ ਚਿਰ ਮਤਲਬ ਵੀ ਉਹਨੂੰ ਲੱਗਦਾ ਵੀ ਇੱਕ ਸਮਾਂ ਆਊਗਾ, ਮੈਂ ਜਿੱਥੋਂ ਮਾਈਗ੍ਰੇਟ ਹੋ ਕੇ ਆਇਆ 47 ਚ, ਉੱਥੇ ਜਾਊਂਗਾ, ਦੇਖ ਕੇ ਆਊਂਗਾ, ਮਿਲੂੰਗਾ। ਉਸ ਤੋਂ ਬਾਅਦ ਇੱਕ ਸਟੇਜ ਆਉਂਦੀ ਆ ਜਦੋਂ ਉਹਨਾਂ ਨੂੰ ਲੱਗਦਾ, ਤੇ ਹੋਰ ਵੀ ਕਹਿਣ ਲੱਗ ਜਾਂਦੇ ਆ ਵੀ ਹੁਣ ਤਾਂ ਜੀ ਤੁਹਾਡਾ ਟਾਈਮ ਮਤਲਬ ਥੋੜਾ ਹੀ ਰਹਿ ਗਿਆ, ਔਰ ਉਹਨੂੰ ਆਪ ਲੱਗਣ ਲੱਗਦਾ ਵੀ ਮੇਰਾ ਟਾਈਮ ਥੋੜਾ ਰਹਿ ਗਿਆ। ਉੱਥੇ ਜਿਹੜਾ ਥੋੜਾ ਟਾਈਮ ਰਹਿ ਗਿਆ, ਉੱਥੇ ਉਹਨੂੰ ਬੇਵਸੀ ਲੱਗਦੀ ਆ ਫਿਰ ਕਿ ਮੈਂ ਜਿਹੜਾ ਜਾਣਾ ਸੀ, ਜਿਹੜੀ ਮੈਂ ਧਰਤੀ ਛੱਡ ਕੇ ਆਇਆ, ਜਿੱਥੇ ਮੈਂ ਰਹਿੰਦਾ ਸੀ, ਉੱਥੇ ਮੈਂ ਜਾ ਨਹੀਂ ਪਾਉਣਾ। ਉਹ ਆਪਣੇ ਆਪ ਦੀ ਇੱਕ ਆਪਣੀ ਕਿਸਮ ਦੀ ਇੱਕ ਬਿਮਾਰੀ ਹੈਗੀ ਆ। ਉਹਦਾ ਜਿਹੜਾ ਦਵਾਈਆਂ ਹੈਗਾ, ਜਿਹੜਾ ਮੈਡੀਸਿਨ ਹੈ, ਗੋਲੀਆਂ ਹੈਗੀਆਂ, ਉਹਦਾ ਕੋਈ ਇਲਾਜ ਨਹੀਂ ਕਰ ਸਕਦੇ। ਉਹ ਡਾਕਟਰ ਇਸ ਨਤੀਜੇ ਤੇ ਪਹੁੰਚੇ ਹੋਏ ਆ ਵੀ ਉਹਨਾਂ ਦੀ ਬਿਮਾਰੀ ਦਾ ਜੇ ਕੋਈ ਇਲਾਜ ਪੋਸੀਬਲ ਤਾਂ ਇਹੀ ਹੈਗਾ ਵੀ ਜਿਹੜੀ ਤਮੰਨਾ ਉਹ ਲਈ ਬੈਠੇ ਸੀ, ਜਿਹਦੇ ਕਰਕੇ ਉਹ ਪਰੇਸ਼ਾਨ ਹੋਏ ਆ ਵੀ ਇਹਨਾਂ ਨੂੰ ਉੱਥੇ ਲੈ ਜਾਓ। ਉਹ ਜਿਹੜਾ ਆਖਰੀ ਸਟੇਜ ਆ, ਜਿਹੜੇ ਉਹ ਹੁਣ ਕਿੰਨੇ ਬਜ਼ੁਰਗ ਗਏ ਨੇ ਉਹ ਸਟੇਜ ਚੋਂ, ਉਹ ਆਪਣੇ ਸਾਰਿਆਂ ਦੇ ਬਜ਼ੁਰਗ ਸੀਗੇ ਬਿਲਕੁਲ। ਪਰ ਜਿਹੜੀ ਦਵਾਈ, ਜਿਹੜਾ ਇਲਾਜ ਉਹਨਾਂ ਦਾ ਹੋਣਾ ਚਾਹੀਦਾ ਸੀ, ਉਹ ਸਰਕਾਰਾਂ ਨੇ ਹੋਣ ਨਹੀਂ ਦਿੱਤਾ। ਜੇ ਕਿਤੇ ਉਹ ਇੱਧਰਲੇ ਉੱਧਰ ਮਿਲ ਜਾ ਸਕਦੇ, ਉੱਧਰਲੇ ਇੱਧਰ ਮਿਲ ਆ ਸਕਦੇ ਆਪਣੀ ਜਗ੍ਹਾ ਦੇ ਉੱਤੇ, ਤਾਂ ਪਤਾ ਨਹੀਂ ਅਜੇ ਕਿੰਨੇ ਸਾਲ ਹੋਰ ਆਪਣੀ ਵਧੀਆ ਜ਼ਿੰਦਗੀ ਜਿਉਂਦੇ। ਇਹ ਆਪਣੇ ਆਪ ਚ ਮਤਲਬ ਇੱਕ ਵੱਡੀ ਬਿਮਾਰੀ ਹੈਗੀ ਆ। ਮਤਲਬ ਹੁਣ ਇਹਨੂੰ ਅੱਖਰ ਬਿਮਾਰੀ ਉਹ ਕਹਾਂਗੇ ਆਪਾਂ, ਪਰ ਜਿਹੜੀ ਮੈਡੀਕਲ ਵਿੱਦਿਆ ਹੈਗੀ ਆ, ਡਾਕਟਰੀ ਵਿੱਦਿਆ ਹੈਗੀ, ਉਹਦੇ ਕੋਲ ਇਹਦਾ ਇਲਾਜ ਕੋਈ ਨਹੀਂ ਹੈਗਾ। ਇਹ ਸਮਾਜਿਕ ਇਲਾਜ ਸੀ ਇਹਦਾ, ਜਿਹੜਾ ਹੋ ਨਹੀਂ ਰਿਹਾ। ਬਿਲਕੁਲ ਜੀ, ਜਿੱਦਾਂ ਗਿੱਲ ਸਾਹਿਬ ਨੇ ਆਪਣੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਇਹ ਬਿਆਨ ਕੀਤਾ, ਅੱਜ ਆਪਣੀ ਧਰਤੀ ਤੇ, ਆਪਣੇ ਪੁਰਖਾਂ ਦੀ ਧਰਤੀ ਤੇ, ਆਪਣਾ ਹੀ ਇਹਨਾਂ ਦਾ ਪਿੰਡ ਕਵਾਂਗੇ, ਕਿਉਂਕਿ ਅਸੀਂ ਤਾਂ ਸਾਂਭੀ ਬੈਠੇ ਆ। ਉਧਰੋਂ ਆ ਕੇ ਸਾਨੂੰ ਉਧਰ ਦੀਆਂ ਯਾਦਾਂ ਸਤਾਨੀਆਂ, ਇਹਨਾਂ ਨੂੰ ਇੱਧਰ ਦੀਆਂ ਸਤਾਨੀਆਂ। ਅੱਜ ਆਪਣੇ ਪੁਰਖਾਂ ਦੇ ਪਿੰਡ ਆਏ, ਫਿਰ ਇਹਨਾਂ ਨੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਉਹ ਚੀਜ਼ ਨੂੰ ਬਿਆਨ ਕੀਤਾ ਕਿ ਖਿੱਚ ਕੀ ਹੁੰਦੀ ਹੈ। ਅਸੀਂ ਬੇਸ਼ੱਕ ਕੰਧਾਂ ਕਰ ਲਈਏ, ਲੇਕਿਨ ਉਹਨਾਂ ਵਿੱਚ ਬਾਰੀਆਂ ਜ਼ਰੂਰ ਰੱਖਣੀਆਂ ਚਾਹੀਦੀਆਂ, ਤਾਂ ਜੋ ਅਸੀਂ ਪਿਆਰ ਦੇ ਸੁਨੇਹੇ, ਪਿਆਰ ਦੇ ਜੋ ਰੁੱਖ ਨੇ, ਉਹ ਅਸੀਂ ਨਾ ਵੱਢੀਏ। ਪਿਆਰ ਦੇ ਝੋਖੇ ਹਵਾ ਦੇ ਆਂਦੇ ਜਾਂਦੇ ਰਹਿਣ ਉਧਰੋਂ ਉਧਰ। ਠੀਕ ਹੈ ਜੀ, ਬਹੁਤ ਸ਼ੁਕਰੀਆ। ਇਹ ਜ਼ਰੂਰਤ ਹੈਗੀ ਜੀ। ਅੱਜ ਹੁਣ ਮੈਨੂੰ ਬੈਠਣ ਨੂੰ ਐ ਮਹਿਸੂਸ ਹੁੰਦਾ ਵੀ ਜਿਵੇਂ ਮੈਂ ਆਪਣੇ ਘਰ ਬੈਠਾ ਹੈਗਾ, ਘਰ ਵੀ ਆਪਣੇ ਸਨੇਹੀਆਂ ਨਾਲ ਬੈਠਾ, ਜਿਹੜੇ ਮੇਰੇ ਸਭ ਤੋਂ ਨਜ਼ਦੀਕੀ ਨੇ। ਬਿਲਕੁਲ ਬਿਲਕੁਲ। ਤੇ ਇਸੇ ਤਰ੍ਹਾਂ ਹੀ ਤੁਸੀਂ ਜਦੋਂ ਨਹੀਂ ਬਹੁਤ ਇਸੇ ਤਰ੍ਹਾਂ ਤੁਸੀਂ ਜਦੋਂ ਵੀ ਉਧਰ ਬਣੇ, ਕੋਈ ਸਬੱਬ ਬਣੇ, ਜੀ ਆਇਆਂ ਨੂੰ ਤੁਹਾਨੂੰ, ਉਧਰਲੇ ਸਾਡੇ ਘਰ ਤੁਹਾਡੇ ਘਰ ਨੇ। ਬਿਲਕੁਲ ਠੀਕ ਹੈ ਸਰ। ਅੱਛਾ ਜੀ, ਫਿਰ ਸਮੇਂ ਦੀ ਗੱਲ ਸੀ, ਗਲਤੀ ਮੰਨਦੇ ਆ ਜੀ ਜੀ। ਵੀ ਇਹ ਤਾਂ ਕਿਸੇ ਟਾਈਮ ਤੇ ਇਕੱਠੇ ਹੀ ਨਹੀਂ ਨਾ ਰਹੇ। ਹਾਂਜੀ, ਟਾਕਰਾ ਹੀ ਨਹੀਂ ਹੋਇਆ। ਹਾਂ, ਵੀ ਟਾਕਰਾ ਹੀ ਨਹੀਂ ਹੋਇਆ ਕੋਈ। ਉਹ ਟਾਈਮ ਵੀ ਏਦਾਂ ਦਾ ਸੀ ਸਰਦਾਰ ਜੀ ਕਿ ਤਕਰੀਬਨ 2-3 ਮਹੀਨੇ ਲੱਗ ਗਏ ਸੀ ਜਾਂਦੇ ਨੂੰ ਆਪਣੇ। ਹਾਂ, ਦੋਵੇਂ ਪਾਸੇ ਵਾਲਿਆਂ ਨੂੰ ਜੀ। ਹਾਂਜੀ, ਬੰਦੇ ਨੂੰ ਆਪਣੀ ਕਈ ਕੈਂਪਾਂ ਚ ਰਹੇ। ਹਾਂਜੀ, ਵੀ ਉਹਦਾ ਮਤਲਬ ਜਿਵੇਂ ਕਹਿੰਦੇ ਆਪਣੀ ਜਾਨ ਬਚਾ ਕੇ ਸਾਰੇ ਜਿਹੜੇ ਬਚ ਗਏ, ਉਹੀ ਮਤਲਬ ਕਿ ਆਪਾਂ ਗਾਲਾ ਕੰਮ ਸੀਗਾ। ਬਿਲਕੁਲ ਬਿਲਕੁਲ। ਵੀ ਕਿੰਨੇ ਬਿਨਾਂ ਗੱਲ ਤੋਂ ਮਾਰੇ ਗਏ ਜੀ। ਹਾਂਜੀ, ਪੁਲਿਸ ਸਾਹਿਬ ਯਕੀਨ ਮੰਨਿਓ, ਜਦੋਂ ਮੈਂ ਪੜ੍ਹਦਾ ਹੈਗਾ ਇਹ ਮਤਲਬ ਜਿਹੜਾ ਲਿਟਰੇਚਰ ਹੈਗਾ ਇਸ ਗੱਲ ਬਾਰੇ, ਮਤਲਬ ਆਪਣਾ ਰੋਣਾ ਨਹੀਂ, ਪੜ੍ਹ ਕੇ ਆਪਣੇ ਆਪ ਰੋਣਾ ਨਹੀਂ ਰੁਕਦਾ ਹੈਗਾ। ਬਿਲਕੁਲ ਬਿਲਕੁਲ। ਵੀ ਉਹੀ ਤੁਹਾਨੂੰ ਸੀਨ ਤੁਹਾਡੇ ਸਾਹਮਣੇ ਆਉਂਦਾ ਹੈਗਾ ਵੀ ਦੇਖੋ ਬੰਦੇ ਆਪਣੇ ਸੀਗੇ, ਆਪਣੇ ਬੰਦਿਆਂ ਨੇ ਕੀ ਕੁਛ ਕਰਤਾ। ਬਿਲਕੁਲ ਬਿਲਕੁਲ। ਤੇ ਸਰ, ਜਦੋਂ ਅਸੀਂ ਨਾ ਵੀਡੀਓ ਕਰਨੀ ਸਟਾਰਟ ਕੀਤੀ ਹੈ, ਹਾਂਜੀ ਹਾਂ, ਉਦੋਂ ਬਹੁਤ ਯਾਨੀ ਕਿ ਨਾ ਮਿਸਕਨਸੈਪਸ਼ਨ ਸੀਗਾ ਸਾਡੀ ਜ਼ਿਹਨਾਂ ਦੇ ਵਿੱਚ ਕਿ ਉਧਰੋਂ ਕਹਿੰਦੇ ਸੀਗੇ ਮੁਸਲਮਾਨਾਂ ਨੇ ਸਾਨੂੰ ਮਾਰ ਦਿੱਤਾ। ਨਹੀਂ ਐ ਨਹੀਂ ਹੋਇਆ। ਅਸੀਂ ਕਹਿੰਦੇ ਸੀਗੇ ਸਰਦਾਰਾਂ ਨੇ ਸਾਨੂੰ ਮਾਰ ਦਿੱਤਾ। ਹਾਂਜੀ। ਉਹ ਜਦੋਂ ਅਸੀਂ ਵੀਡੀਓ ਕਰਨਾ ਸ਼ੁਰੂ ਕੀਤੀ ਨਾ ਜੀ, ਹਾਂ, ਅੱਜ 1500 ਵੀਡੀਓ ਕੰਪਲੀਟ ਹੋ ਚੁੱਕੀ ਹੈ ਸਾਡੀ। ਇੱਕ ਵੀ ਸਾਡੇ ਜਿਹੜੇ ਬਜ਼ੁਰਗ ਨੇ ਇਹ ਨਹੀਂ ਕਿਹਾ ਕਿ ਸਾਨੂੰ ਸਾਡੇ ਪਿੰਡ ਦੇ ਸਰਦਾਰਾਂ ਨੇ ਮਾਰਿਆ ਸੀ। ਜਦੋਂ ਪੁੱਛਦੇ ਆ ਕੀ ਕਹਿੰਦੇ, ਬਾਹਰੋਂ ਆਏ ਸੀ ਜੀ। ਉਹ ਬਾਹਰੋਂ ਕੁਝ ਸ਼ਰਾਰਤੀ ਲੋਕ ਹੀ ਸੀ। ਮਤਲਬ ਕਿ
ਜਿਹੜੇ ਮਤਲਬ ਵੀ ਇਸ ਪਿੰਡ ਦਾ ਕੋਈ ਸ਼ਰਾਰਤੀ ਸੀਗਾ ਜੀ ਜੀ ਪੂਰੇ ਸ਼ਰਾਰਤ ਨਹੀਂ ਸੀ ਕਰ ਸਕਦਾ। ਜੀ ਜੀ ਉਹਨੇ ਆਪਣਾ ਇੱਥੋਂ ਜਾ ਕੇ ਹੋਰ ਜਗ੍ਹਾ ਸ਼ਰਾਰਤ ਕਰ ਲਈ, ਇਸੇ ਤਰ੍ਹਾਂ ਉੱਥੇ ਵਾਲੇ ਨੇ ਇੱਥੇ ਆ ਕੇ ਕਰ ਲਈ। ਹਾਂਜੀ ਉਧਰ ਵੀ ਸਾਮਲ ਧਾਮੀ ਸਾਹਿਬ ਸਾਡੇ ਬਹੁਤ ਹਾਂ ਵੱਡੇ ਸਾਬਲ ਤਾਂ ਵੀ ਬਹੁਤ ਕੰਮ ਕਰਦਾ ਜੀ। ਮੇਰੀ ਹਾਂਜੀ। 2-3 ਵਾਰੀ ਟੈਲੀਫੋਨ ਤੇ ਉਹਨਾਂ ਨਾਲ ਗੱਲ ਸਾਡੇ ਕੀਤੀ ਆ। ਉਸਤਾਦ ਹੀ ਹੈ ਜੀ ਉਹ। ਨਹੀਂ ਮੈਂ ਤਾਂ ਉਹਨੂੰ ਮਤਲਬ ਟੈਲੀਫੋਨ ਤੇ ਸ਼ਾਬਾਸ਼ ਦਿੱਤੀ ਆ। ਹਾਂਜੀ ਹਾਂਜੀ ਵੀ ਉਹਨਾਂ ਦੀ ਮਤਲਬ- ਜਿੰਨੀ ਵੀਡੀਓ ਉਹਦੇ ਵਿੱਚ ਵੀ ਕਦੇ ਉਹਨਾਂ ਨੇ ਕਿਸੇ ਹਾਂ। ਬਜ਼ੁਰਗ ਨੇ ਨਹੀਂ ਦੱਸਿਆ ਕਿ ਸਾਨੂੰ ਸਾਡੇ ਪਿੰਡ ਦੇ ਮੁਸਲਮਾਨਾਂ ਨੇ ਮਾਰਿਆ। ਮੈਂ ਜਿਵੇਂ ਹੁਣ ਕੋਹਲੀ ਸਾਹਿਬ ਤੁਸੀਂ ਮਿਲੇ ਹੋ, ਮੈਂ ਉਹਨਾਂ ਨੂੰ ਅੱਜ ਤੱਕ ਨਹੀਂ ਮਿਲਿਆ ਸਹੀ ਵੀ ਸਹੀ ਉਹਨਾਂ ਵਾਲਾ ਮਤਲਬ ਜਿਹੜਾ ਉਹਦੇ ਪੰਜਾਬੀ ਟ੍ਰਿਬਿਊਨ ਚ ਆਰਟੀਕਲ ਵਗੈਰਾ ਛਪਦੇ ਆ, ਜੀ ਜੀ ਉਹ ਮੇਰੇ ਮਿੱਤਰ ਨੇ ਪੰਜਾਬੀ ਟ੍ਰਿਬਿਊਨ ਵਾਲੇ ਜਿਹੜੇ ਐਡੀਟਰ ਵਗੈਰਾ ਨੇ ਸਾਰੇ। ਹਾਂਜੀ ਹਾਂਜੀ ਉਹ ਮੈਂ ਪੜ੍ਹ ਕੇ ਉਹਨਾਂ ਨਾਲ ਟੈਲੀਫੋਨ ਤੇ ਗੱਲਾਂ ਕਰਦਾ ਰਿਹਾ। ਸਹੀ ਸਹੀ ਮਤਲਬ ਕਿ ਨਾਲ ਮੈਂ ਉਹਨਾਂ ਨੂੰ ਹਰੇਕ ਵਾਰੀ ਸ਼ਾਬਾਸ਼ ਦਿੱਤੀ ਆ। ਉਹਨਾਂ ਨੇ ਮੈਨੂੰ ਟੈਲੀਫੋਨ ਤੇ ਦੱਸਿਆ ਸੀ ਮੈਂ ਵੀ ਟੀਚਿੰਗ ਡਿਪਾਰਟਮੈਂਟ ਚ ਜੀ ਜੀ ਟੀਚਰ ਆ। ਹਾਂਜੀ ਮੈਂ ਕਿਹਾ ਵੀ ਤੂੰ ਟੀਚਿੰਗ ਚਾਹੇ ਘੱਟ ਕਰ, ਆਹ ਕੰਮ ਜ਼ਰੂਰੀ ਹੈਗਾ। ਇਹ ਬਹੁਤ ਵਧੀਆ। ਮਾਸਟਰ ਹੋਰ ਬਥੇਰੇ ਹੈਗੇ ਆ ਹਨਾ। ਪਿਛਲੀ ਜਦੋਂ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ ਉਦੋਂ ਆਏ ਸੀ ਜੀ ਉਹ। ਅੱਛਾ ਅੱਛਾ। ਹਾਂਜੀ ਇੱਥੇ ਲਾਹੌਰ ਫਿਰ ਘੁਮਾਇਆ ਉਹਨਾਂ ਤੇ ਨੇ। ਨਾਲੇ ਮੈਨੂੰ ਉਹ ਕਹਿੰਦੇ ਮੈਂ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਹੋਣ ਦਿੰਦਾ ਬੱਚਿਆਂ ਦਾ। ਜੀ, ਉਹ ਮੈਨੂੰ ਆਹ ਵੀ ਬਹੁਤ- ਟੈਲੀਫੋਨ ਤੇ ਕਿਹਾ। ਬਹੁਤ ਜ਼ਿਆਦਾ ਜੀ ਉਹ ਆਪਣੇ ਕੰਮ ਦੇ ਨਾਲ ਜਿਹੜੇ ਉਹ ਪ੍ਰੀਸ਼ੀਅਸ ਨੇ ਤੇ ਬੜੇ ਲੈਵਲ ਤੇ ਕੰਮ ਕਰਦੇ ਆ। ਜਿਹੜੇ ਭਾਈ ਮਰਦਾਨੇ ਦੇ ਡਿਸੈਂਡੈਂਟ ਸੀਗੇ ਜੀ ਜੀ ਉਹਨਾਂ ਦੀ ਵੀ ਅਸੀਂ ਵੀਡੀਓ ਕੀਤੀ ਹੈ ਜੀ। ਤੇ ਜਿਹੜੇ ਉਹ ਗਨੀ ਖਾਨ ਨਬੀ ਖਾਨ ਦਾ ਡਿਸੈਂਡੈਂਟ ਸੀ, ਹਾਂਜੀ ਹਾਂਜੀ ਉਹ ਮਾਛੀਵਾੜੇ ਗਏ ਸੀ। ਮੈਂ ਉਹਨਾਂ ਨੂੰ ਮਤਲਬ ਮੈਂ ਇਕੱਲੇ ਨੇ ਸਾਂਭਿਆ ਸੀਗਾ ਜੀ। ਵਾਹ ਜੀ ਵਾਹ। ਤੇ ਜਾਨੀ ਮੈਂ ਚਾਹੇ ਉਹਨਾਂ ਨੂੰ ਮਤਲਬ ਕਿ ਕਿਹਾ ਇਹ ਸੀ ਵੀ ਮੈਂ ਇਕੱਲਾ ਸਾਂਭੂਗਾ, ਪਰ ਆਪਣੇ ਆਪ ਜਿਵੇਂ ਹੁਣ ਤੁਹਾਡੇ ਬੰਦੇ ਆ ਰਹੇ ਨੇ ਜੀ ਜੀ ਵੀ ਮਤਲਬ ਕਿ ਇੱਕ ਦੂਜੇ ਤੋਂ ਮੂਹਰੇ ਹੋ ਕੇ ਮੇਰੇ ਕੋਲੇ ਪਹੁੰਚ ਗਏ ਮੂਰੇ ਹੋ ਕੇ ਆਂਦੇ ਆ ਜੀ। ਵੀ ਮਤਲਬ ਕਿ ਵੀ ਦੱਸੋ ਕੀ ਕਰੀਏ। ਮੈਂ ਕਿਹਾ ਤੁਸੀਂ ਕੁਝ ਨਹੀਂ ਕਰਨਾ, ਬਸ ਆ ਪਿਆਰ ਸਤਿਕਾਰੇ ਕਰੀ ਚੱਲੋ। ਸਹੀ सही सही क्या नाम है जी पहले ना 525 का ना वो कोई ਇਹ ਸਰਦਾਰ ਜੀ ਤੁਹਾਡੇ ਪਿੰਡ ਦੇ ਵਿੱਚ ਪੀਰਾਂ ਦੀ ਜਗ੍ਹਾ ਜੀ ਇੱਕ ਹਾਂਜੀ 91 ਚੱਕ ਦੇ ਵਿੱਚ ਹੀ ਆ ਜਾਂਦੇ ਆ। ਹਾਂਜੀ ਇਹ ਵੀਰਾਂ ਤੋਂ ਪੁੱਛਦੇ ਆ ਕਿਹੜੀ ਆ ਜੀ। बाबा रामगली ਬਾਬਾ ਰੰਗ ਅਲੀ ਸਰਕਾਰ ਮਸ਼ਹੂਰ ਹਸਤੀ ਆ ਜੀ ਇਸ ਏਰੀਏ ਦੀ, ਠੀਕ ਹੈ ਜੀ, ਜਿਨ੍ਹਾਂ ਦਾ ਇਹ ਦਰਬਾਰ ਆ। ਠੀਕ ਹੈ ਉਹਨਾਂ ਦਾ ਰੋਜ਼ਾ ਮੁਬਾਰਕ ਅੰਦਰ ਕਬਰ। ਠੀਕ ਹੈ ਜੀ, ਤੇ ਇਹ ਵੀ ਤੁਹਾਡੇ ਪਿੰਡ ਦੇ ਵਿੱਚ ਹੀ ਇਤਿਹਾਸਿਕ ਜਗ੍ਹਾ ਹੈ। ਠੀਕ ਹੈ ਜੀ, ਵੱਡਾ ਜੀ। ਠੀਕ ਹੈ ਜੀ। ਜੀ ਵੀ ਸਾਰੇ ਪਿੰਡ ਦੀ ਸਾਰੇ ਇਲਾਕੇ ਦੀ ਸੁੱਖ ਸ਼ਾਂਤੀ ਦੀ ਕਾਮਨਾ ਕਰਦਾ ਜੀ, ਪ੍ਰੇਅਰ ਕਰਦਾ ਜੀ। ਤੇ ਵਾਹਦ ਪਾਕਿਸਤਾਨ ਚ ਕੋਈ ਵੀ ਏਦਾਂ ਆਪਣਾ ਡੰਗਰ ਛੱਡਦਾ ਨਾ ਜੀ, ਉਹ ਦੂਜੇ ਦਿਨ ਗਾਇਬ ਹੁੰਦਾ, ਬਲਕਿ ਦੂਸਰੇ ਘੰਟੇ ਹੀ ਹੁੰਦਾ। ਠੀਕ ਹੈ ਜੀ, ਵਾਹਦ ਬਾਬਾ ਜੀ ਦੀਆਂ ਗਾਈਆਂ ਜਿਹੜੀਆਂ ਸਦੀਆਂ ਤੋਂ ਫਿਰ ਰਹੀਆਂ ਠੀਕ ਤੇ ਹੈ। ਹੁਣ ਤੱਕ ਉਦਾਂ ਹੀ ਫਿਰ ਰਹੀਆਂ, ਉਹਨਾਂ ਨੂੰ ਕੋਈ ਹੱਥ ਨਹੀਂ ਲਾਉਂਦਾ, ਵੱਧ ਰਹੀਆਂ, ਬਹੁਤ ਜ਼ਿਆਦਾ ਇੱਜੜ ਹੋ ਗਿਆ। ਜਿਹੜਾ ਉਰਸ ਬਾਬੇ ਦਾ ਉਰਸ ਹੁੰਦਾ ਵਾ ਉਦੋਂ ਪਹੁੰਚ ਜਾਂਦੀ ਹੈ ਉਦੋਂ ਇੱਥੇ ਆ ਜਾਂਦੀਆਂ ਜੀ ਉਹ ਵਾਪਸ, ਠੀਕ ਹੈ, ਪੂਰੇ ਪਾਕਿਸਤਾਨ ਚ ਫਿਰਦੀਆਂ ਬਾਕੀ ਠੀਕ ਹੈ ਜੀ, ਠੀਕ ਹੈ ਜੀ ਸਰ। ਬਸ ਪਿੰਡ ਚ ਆਏ ਸੀ ਜੀ। ਦੇਖਦੇ ਅਸੀਂ ਕਿੰਨੇ ਚਿਰ ਦੇ ਆਓ ਸਰਦਾਰ ਜੀ, ਤੁਹਾਡੇ ਪਿੰਡ ਦੇ ਬਜ਼ੁਰਗ ਇੰਤਜ਼ਾਰ ਕਰ ਰਹੇ ਸੀ ਕਾਫੀ ਦੇਰ ਦੇ, ਹਾਂਜੀ ਹਾਂਜੀ, ਤੇ ਆਪਾਂ ਪਿੱਛੇ ਟਾਈਮ ਲਾ ਦਿੱਤਾ। ਠੀਕ ਹੈ। ਮਿਲਦੇ ਆ ਜੀ, ਹੁਣ ਸਾਰੇ ਇਕੱਠੇ ਹੋ ਕੇ ਬੈਠੇ ਆ ਤੁਹਾਡੇ। ਬਜ਼ੁਰਗਾਂ ਨੂੰ ਬਿਨਾਂ ਮਿਲੇ ਤਾਂ ਲੰਘ ਹੀ ਨਹੀਂ ਸਕਦੇ। ਬਿਲਕੁਲ ਜੀ, ਉਹਨਾਂ ਨੂੰ ਬਿਲਕੁਲ ਜੀ। ਮਤਲਬ ਸਤਿਕਾਰ ਨਾਲ। ਇਹ ਉਡੀਕ ਹੁੰਦੀ ਹੈ ਜੀ ਇਹਨਾਂ ਨੂੰ ਹਾਂਜੀ। ਚਿਰਾਂ ਦੀ, ਕਿ ਕੋਈ ਸਰਦਾਰ ਆਵੇ ਆਪਣੇ ਪਿੰਡ ਠੀਕ ਹੈ, ਆ ਕੇ ਸਾਨੂੰ, ਠੀਕ ਇਹ ਸਭ ਨਾਲ ਜ਼ਿਆਦਾ ਉਡੀਕ ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕੁਮ ਜੀ। ਮੈਂ ਸਾਡੇ ਬਜ਼ੁਰਗ ਸੀਗੇ ਜੀ ਇੱਥੇ ਗਿੱਲ ਪਿੰਡ ਤੋਂ ਆ ਕੇ ਇੱਥੇ ਆਹ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਨੇ ਲੁਧਿਆਣਾ ਜ਼ਿਲ੍ਹੇ ਤੋਂ। ਫਿਰ 47 ਵੇਲੇ ਫਿਰ ਇੱਥੋਂ ਹੀ ਗਏ ਨੇ ਗਿੱਲ ਪਰਿਵਾਰ ਜੀ। ਸਤਿ ਸ਼੍ਰੀ ਅਕਾਲ ਆ ਗਏ ਜੀ, ਜੀ। ਸਲਾਮ ਅਲੈਕੁਮ ਜੀ। ਜਿਹੜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਲਾਮ ਅਲੈਕੁਮ ਜੀ, ਸਾਰਿਆਂ ਨੂੰ ਗੋਡੀਆਂ ਹੱਥ ਲਾਉਣਾ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕੁਮ ਜੀ। ਬਸ ਇੱਥੇ ਖੜੇ ਖੜੇ ਹੀ ਗੱਲ ਕਰਨੀ ਆ ਬਜ਼ੁਰਗੋ, 2 ਮਿੰਟ ਖੜ ਜਾਓ। ਆਓ ਨਾ 2 ਮਿੰਟ 2 ਮਿੰਟ 2 ਮਿੰਟ ਭਾਈ ਜੀ। ਤੇ ਮਤਲਬ ਜਿਹੜੇ ਗਿੱਲ ਪਰਿਵਾਰ ਸੀਗੇ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਬਜ਼ੁਰਗੋ। ਬਜ਼ੁਰਗਾਂ ਨੂੰ ਬਹਿ ਕੇ ਦੱਸਦੇ ਆ। ਬੈਠੋ ਬੈਠੋ। ਜਿਹੜੇ ਗਿੱਲ ਪਰਿਵਾਰ ਸੀਗੇ ਇੱਥੇ, ਮਤਲਬ ਜਿਹੜੇ ਇਧਰੋਂ ਗਏ ਨੇ ਫਿਰ 47 ਵੇਲੇ, ਉਹਨਾਂ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਹੋਵੇ। ਉਹ ਸਾਡੀ ਲੋਕਲ ਬਰਾਦਰੀ ਜਿਹੜੀ ਆ ਨਾ, ਹਾਂਜੀ ਉਹ ਵੀ ਸ਼ਹਿਰਾਂ 'ਚ ਸ਼ਿਫਟ ਹੋ ਗਈ ਹੈ। ਠੀਕ ਹੈ ਜੀ, ਗੈਰ ਕਾਸ਼ਤਕਾਰੀ ਹਾਂਜੀ ਹਾਂਜੀ ਹਾਂਜੀ। ਫਿਲਹਾਲ ਤੇ ਕੋਈ ਰਿਹਾ ਵੀ ਨਹੀਂਗਾ ਉਮਰ ਦੇ ਹਿਸਾਬ ਨਾਲ। ਸਾਲ ਬਹੁਤ ਹੋ ਗਏ ਜੀ। ਹਾਂਜੀ ਹਾਂਜੀ, ਇਸ ਤੋਂ ਇਲਾਵਾ ਅਸਲ ਸਰਦਾਰ ਸਾਹਿਬ ਆਪਣਾ ਕੀ ਇਸਮ ਮੁਬਾਰਕ? ਮੇਰਾ ਨਾਮ ਹੈ ਜੀ ਪਰਮਿੰਦਰ ਸਿੰਘ ਗਿੱਲ, ਮੈਂ ਵਕੀਲ ਹੈਗਾ ਜੀ। ਜੀ ਠੀਕ ਹੋ ਸੰਨ 78 ਤੋਂ ਵਕਾਲਤ ਕਰਦਾ ਜੀ। ਜਿਸ ਵੇਲੇ ਪਾਰਟੀਸ਼ਨ ਹੋਈ ਹੈ ਨਾ, ਹਾਂਜੀ ਹਾਂਜੀ, ਤੇ ਆਲਰੇਡੀ ਜਿਹੜੇ ਇੱਥੇ ਲੋਕ ਇੰਡੀਆ ਚ ਆਉਣ ਕੇ ਆਬਾਦ ਹੋਏ ਨੇ। ਹਾਂਜੀ ਉਹ ਸਾਡੇ ਬਜ਼ੁਰਗ ਉਹੀ ਸੀਗੇ ਜੀ, ਉਹਨਾਂ ਚ ਸੀ। ਹਾਂਜੀ ਮੈਂ ਉਹ ਲੱਗਾ ਤੁਹਾਨੂੰ ਅਰਜ਼ ਹਾਂਜੀ, ਕਰਨਾ ਹਾਂਜੀ। ਕਿ ਉਹ ਜਿਹੜੇ ਲੋਕ ਪਾਰਟੀਸ਼ਨ ਤੋਂ ਬਾਅਦ
ਇੰਡੀਆ ਚੋਂ ਆਣ ਕੇ ਇੱਥੇ ਆਬਾਦ ਹੋਏ। ਹਾਂਜੀ ਹਾਂਜੀ ਉਹਦੇ ਤੋਂ ਪਹਿਲਾਂ ਇਹ ਤਕਰੀਬਨ ਪਿੰਡ ਸਾਰਾ ਸਿੱਖ ਬਰਾਦਰੀ ਦਾ ਹੀ ਸੀ, ਹਾਂਜੀ ਹਾਂਜੀ ਸਰਦਾਰਾਂ ਦਾ ਹੀ। ਹਾਂਜੀ ਹਾਂਜੀ ਇਹ ਟ੍ਰਾਂਸਫਰ ਹੋ ਚੁੱਕੇ ਸੀ, ਮਤਲਬ ਇਹ ਚਲੇ ਗਏ ਸੀ, ਇਹ ਜਿਹੜੇ ਚਲੇ ਹੁਣ ਗਏ ਵਾਲੇ ਸੀ। ਆ ਉਹ ਬਾਅਦ ਚ ਆਏ ਜਿਹੜੇ ਇਹ ਬਾਅਦ ਚ ਮਤਲਬ 47 ਚ ਪਾਰਟੀਸ਼ਨ ਹੋਈ ਉਹ ਹੈ। ਬਾਅਦ ਚ ਆਏ, ਮੇਲ ਮਿਲਾਪ ਹੋਇਆ ਨਹੀਂ। ਮੇਲ ਤੁਸੀਂ ਇਹ ਮਿਲਾਪ- ਕਹਿਣਾ ਚਾਹੁੰਦੇ ਹੋ, ਮੈਂ ਸਮਝ ਗਿਆ ਗੱਲ। ਮੇਲ ਮਿਲਾਪ ਨਹੀਂ ਉਹ ਹੋ ਸਕਿਆ। ਕੋਈ ਮਸ਼ਹੂਰ ਸਰਦਾਰ ਦਾ ਨਾਮ ਕੋਈ ਪਿੰਡ ਦਾ ਹੋਵੇ ਜਾਂ ਲਾਗੇ ਛਾਗੇ ਇਲਾਕੇ ਦਾ, ਕਿਸੇ ਕਦੇ ਦਾ ਨਾਮ ਕੋਈ ਯਾਦ ਹੋਵੇ, ਕਿਸੇ ਨੇ ਦੱਸਿਆ ਹੋਵੇ ਬਜ਼ੁਰਗਾਂ ਨੇ? ਬਾਬਾ ਜੀ ਨੂੰ ਕੋਈ ਯਾਦ ਹੋਊਗਾ। ਮੇਰੀ ਪਾਰਟੀ ਦੇ ਬਾਅਦ ਜੀ ਸਹੀ ਸਹੀ। ਭਾਈ ਸਾਹਿਬ ਜਿਹੜੀ ਆਪਣੀ ਗੱਲ ਹੋਈ ਸੀ ਉਹ ਬੰਦਾ ਮਤਲਬ ਪੁਰਾਣਾ ਸਰਦਾਰ ਥਰੂ ਚੋਂ ਕੈਰਵਾਲ ਚੋਂ ਚਾਹ ਨਹੀਂ ਪੀਣੀ। ਲੰਬੜਾ ਕੋ ਕੀ ਨਾਂ ਸੀ ਸਰਦਾਰਾਂ ਦਾ, ਉਹ ਜਿਹੜੇ ਜਿੱਥੇ ਰਹਿ ਰਹੇ ਹੋ ਤੁਸੀਂ? ਨਹੀਂ ਇੱਥੇ ਕੈਰਵਾਲੇ ਤੁਹਾਡੇ ਘਰ ਜਿਹੜੇ ਸਰਦਾਰਾਂ ਦੇ ਸੀ। ਨਹੀਂ ਨਹੀਂ, ਹਵੇਲੀਆਂ ਵੀ ਨਾਮ ਵੀ ਹੁੰਦੇ ਨਾ, ਹਵੇਲੀ ਫਲਾਣੇ ਸਰਦਾਰ ਦੀ ਫਲਾਣੇ ਦੀ। ਸਾਨੂੰ ਤਾਂ ਹੁਣ ਤੁਸੀਂ ਰਹਿੰਦੇ ਹੋ, ਤੁਹਾਨੂੰ ਮਤਲਬ ਮੁਬਾਰਕ ਸਾਰਾ, ਤੁਸੀਂ ਪੂਰੀਆਂ ਤਰੱਕੀਆਂ ਕਰੋ, ਖੁਸ਼ ਰਹੋ ਸਾਰੇ ਤਰ੍ਹਾਂ। ਨਹੀਂ ਵਾਪਸ ਬਾਰੇ ਦਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਆ, ਸੋਚਦੇ ਵੀ ਨਹੀਂ ਗਏ ਜੀ। ਤੁਸੀਂ ਉਧਰੋਂ ਮਤਲਬ ਕਿ ਜਿਸ ਤਰ੍ਹਾਂ ਵੀ ਆਏ ਹੋ, ਹੁਣ ਤੁਸੀਂ ਇੱਥੇ ਮਤਲਬ ਕਿ ਖੈਰੀਅਤ ਚੋਂ ਤੁਸੀਂ ਇਹਨੂੰ ਮਤਲਬ ਮਿਹਨਤਾਂ ਨਾਲ ਪੈਰ ਜਮਾਏ ਨੇ, ਠੀਕ ਹੈ ਜੀ। ਅੱਛਾ ਜੀ, ਮਤਲਬ ਗਿੱਲ ਸਾਹਿਬ ਹੋਇਆ ਜਿਹੜੀ ਖਿੱਚ ਹੁੰਦੀ ਆ, ਮੈਂ ਤਾਂ ਖਿੱਚ ਕਰਕੇ ਬੈਠਾ ਕੇ, ਉਹ ਇੱਕ ਬੜੀ ਵੱਡੀ ਗੱਲ ਹੋਰ ਕੋਈ ਮਨਸ਼ਾ ਨਹੀਂ ਹੈ ਇਸ ਗੱਲ ਦੇ ਵਿੱਚ ਕਿਸੇ ਕਿਸਮ ਦੀ। ਹੋਇਆ ਇਹ ਆ ਕਿ ਗਿੱਲ ਸਾਹਿਬ ਅਸਲ ਇਹ ਜਿਹੜੇ ਲੋਕ ਆਏ ਨੇ ਨਾ ਉਧਰੋਂ, ਹਾਂਜੀ ਸਿਰਫ ਗੈਰ ਕਾਸ਼ਤਕਾਰ ਚੰਦ ਘਰ ਰਹਿ ਗਏ ਸੀ। ਠੀਕ ਹੈ ਜੀ। ਬਾਕੀ ਜਿਹੜੇ ਲੋਕ ਆਏ ਉਹ ਬਾਅਦ ਚ ਆਏ। 2-4 ਸਾਲ ਦਾ ਵਿੱਚ ਨਾ ਇੱਕ ਗੈਪ ਸੀ। ਉਹ ਸਮਝ ਰਹੇ ਸਾਰੀ ਤੇ ਗੱਲ। ਜਿਹੜੇ ਉਹ ਗੈਰ ਕਾਸ਼ਤਕਾਰ ਲੋਕ ਰਹਿ ਰਹੇ ਸੀ ਉਦੋਂ, ਉਹ ਫਿਰ ਆਸਤਾ ਆਸਤਾ ਸ਼ਹਿਰਾਂ ਨੂੰ ਸ਼ਿਫਟ ਹੋ ਗਏ। ਉਹਨਾਂ ਚੋਂ ਸ਼ਾਇਦ ਮੇਰਾ ਖਿਆਲ ਨਹੀਂ ਇਸ ਪਿੰਡ ਤੇ ਕੋਈ ਵੀ ਇੱਕ ਘਰ ਵੀ ਨਹੀਂ ਹੈਗਾ ਉਹ ਜਿਹੜਾ ਇੱਥੇ ਬੈਠਾ। ਸਾਡੇ ਬਜ਼ੁਰਗ ਜਿਹੜੇ ਸੀ ਨਾ ਸਾਡੇ ਵਾਲਦ ਹੋਣੀ, ਹਾਂਜੀ ਹਾਂਜੀ ਉਹ ਉੱਥੇ ਦਾ ਉਹਨਾਂ ਦਾ ਨਾਮ ਲੈਂਦੇ ਹੁੰਦੇ ਸੀ। ਹਾਂ, ਉਹਨਾਂ ਸਾਰਿਆਂ ਦੇ ਨਾਂ ਲੈਂਦੇ ਨੇ। ਉਹਨਾਂ ਨੂੰ ਪਤਾ ਸੀ ਨਾ ਵੀ ਉੱਥੇ ਰਹਿੰਦੇ ਸੀ। ਆਹੀ ਜਿਹੜੀ ਗੱਲ ਤੁਸੀਂ ਕਹਿੰਦੇ ਉਹਦੇ ਕਰਕੇ ਹੀ ਮੈਂ ਉਰੇ ਬੈਠਾ। ਹਾਂਜੀ, ਤੁਹਾਨੂੰ ਉਧਰ ਦੀ ਖਿੱਚ ਹੈ, ਇਹਨਾਂ ਨੂੰ ਇੱਧਰ ਦੀ ਹੈ। ਇਹਨਾਂ ਦੇ ਬਜ਼ੁਰਗ ਇੱਧਰ ਦਾ ਦੱਸਦੇ ਆ। ਹਾਂ, ਸਾਡੇ ਬਜ਼ੁਰਗ ਉੱਥੇ ਦਾ ਦੱਸਦੇ ਸੀ ਜੀ। ਉਹ ਜਿਹਨਾਂ ਬਜ਼ੁਰਗਾਂ ਦੀ ਉਹ ਗੱਲ ਕਰ ਰਿਹਾ ਨਾ, ਉਹ ਹੁਣੀ 4-5 ਸਾਲ ਹੋਏ ਨੇ ਉਹਨਾਂ ਦੀ ਵਫਾਤ ਹੋਏ ਨੂੰ। ਤੇ ਮੈਂ ਬੜੀ ਮਹਿਫਲ ਸਾਡੀ ਇੱਥੇ ਹੁੰਦੀ ਸੀ, ਬੈਠੇ ਹੁੰਦੇ ਸਨ। ਤੇ ਉਹ ਮੈਂ ਵੀ ਵੇਲਾ ਸਾਂ, ਉਹ ਵੀ ਵੇਲੇ ਸੀ। ਸੁਬਾਹ ਸੀ ਇੱਥੇ ਬੈਠ ਜਾਣਾ, ਤੇ ਪਤਾ ਨਹੀਂ ਉਹ ਕਿੰਨੇ ਮਤਲਬ ਲੋਕਾਂ ਦੇ ਉਹ ਨਾਂ ਗਿਣਦੇ ਹੁੰਦੇ ਸੀ। ਉਹ ਫਲਾਣਾ ਸਰਦਾਰ ਸੀ, ਉਹਨੇ ਸਾਡੇ ਨਾਲ ਮਤਲਬ ਅੱਛਾ ਬਿਹੇਵ ਕੀਤਾ। ਆ ਗੱਲਾਂ ਸੁਣਦਾ ਹੀ ਮੈਂ, ਜਦੋਂ ਤੁਸੀਂ ਮੈਨੂੰ ਸੋਝੀ ਆਈ ਆ ਬਜ਼ੁਰਗਾਂ ਤੋਂ, ਆਹੀ ਗੱਲਾਂ ਸੁਣਦਾ ਸੀ। ਹਾਂਜੀ, ਉਹੀ ਗੱਲਾਂ ਨੇ ਜਿਹੜਾ ਪਰੇਸ਼ਾਨ ਕੀਤਾ, ਜਿਹੜੀ ਖਿੱਚ ਪਾਉਂਦੀਆਂ ਨੇ। ਉਹੀ ਤਮੰਨਾ ਸੀ ਵੀ ਕਿਸੇ ਦਿਨ ਆਪ ਉੱਥੇ ਜਾ ਕੇ ਆਈਏ। ਬਸ ਇੰਨਾ ਹੀ ਸੀਗਾ ਮੇਲ ਮਿਲਾਪ ਵਾਲੀ ਗੱਲ ਦਾ। ਹੁਣ ਤੁਹਾਨੂੰ ਫਤਿਹ ਬੁਲਾਈ ਆ ਜੀ, ਕਬੂਲ ਕਰਿਓ। ਚਲਿਏ ਜੀ ਫਿਰ। ਨਹੀਂ ਰਾਜੇ ਬੈਠੋ ਨਾ। ਨਹੀਂ ਸਾਡਾ ਜੀ ਅਸੀਂ ਮਤਲਬ ਕਿ ਪਿਛਲੇ 31 ਚ ਬੈਠੇ ਦੂਸਰੇ ਮੇਰੇ ਦੋਸਤ ਨੇ ਵਾਪਸ ਕਰਤੇ ਸੀਗੇ। ਅੱਛਾ, ਫਿਰ ਅਸੀਂ ਇੱਧਰ ਆ ਕੇ ਮੁੜਨ ਦਾ। ਹਾਂਜੀ, ਤੇ ਮਤਲਬ ਜ਼ਿਲ੍ਹਾ ਜਲੰਧਰ ਜਿਹੜਾ ਪਿੰਡ ਮੈਣਵਾ, ਤੁਸੀਂ ਦੇਖੋ ਹੁਣ ਮਤਲਬ ਇੱਕ ਕਹਿਣ ਵਾਲੀ ਗੱਲ ਨਹੀਂ ਕਿ ਜਿਹੜਾ ਮੈਂ ਤੁਹਾਡੇ ਕੋਲ ਆਇਆ ਹੈਗਾ, ਤੁਹਾਡਾ ਕਿਸੇ ਦਾ ਸਬੱਬ ਬਣੇ, ਤੁਹਾਡਾ ਕੁਝ ਕਰ ਸਕਾਂਗੇ, ਉਹ ਸਾਡੇ ਧੰਨ ਭਾਗ ਹੋਣਗੇ। ਤੁਹਾਡੇ ਕੋਲ ਨਾ ਕਿਸੇ ਤੇ ਅੱਜ ਕਾਲੀ ਕਰਕੇ ਭੱਜ ਰਹੇ ਆ, ਗਲਤੀ ਮਾਰ। 2-3 ਦਿਨ ਰੱਖਣਾ ਸਰਦਾਰ। ਚਲੋ ਬਾਈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਭਾਈ ਗੋਲੀ ਸਾਹਿਬ, ਆਪਾਂ ਨੇ ਤਾਂ ਜਿੰਨਾ ਕਾਲੀ ਕਰ ਸਕਦੇ ਉਹ ਨਹੀਂ ਕਰ ਲਈ, ਠੀਕ ਹੈ ਕਿ ਨਹੀਂ? ਬਿਲਕੁਲ ਜੀ ਬਿਲਕੁਲ। ਬਹੁਤ ਸ਼ਾਰਟ ਟਾਈਮ ਚ ਆਪਾਂ ਫਿਰ ਵੀ ਰਿਜ਼ਲਟ ਕਰ ਲਿਆ। ਬੰਦਿਆਂ ਨੇ ਪਿਆਰ ਮੁਹੱਬਤ ਬਥੇਰੀ ਦਿਖਾਈ ਹੈ। ਨਹੀਂ ਤੁਹਾਡੀ ਹਿੰਮਤ ਹੈ, ਤੁਹਾਡੀ ਹਿੰਮਤ ਦੀ ਬਦੌਲਤ ਹੋਇਆ ਸਾਰਾ ਕੁਝ। ਅਸੀਂ ਤਾਬੇਦਾਰ ਜੀ, ਬਸ ਸਾਡਾ ਤੇ ਡਿਊਟੀ ਲਾਈ ਹੈ ਰੱਬ ਨੇ, ਇਹ ਪੁੰਨ ਦੇ ਕੰਮ ਦੀ। ਬੜੀ ਵੱਡੀ ਗੱਲ ਹੈ। ਨਹੀਂ ਉਧਰ ਗੋਲੀ ਸਾਹਿਬ ਕੋਈ ਵੀ ਹੋਇਆ ਨਾ, ਕਦੇ ਕੋਈ ਗੱਲ ਹੋਵੇ, ਇਨਸ਼ਾਅੱਲਾ ਜੀ ਰਾਤੇ ਮੇਰਾ ਨੰਬਰ ਹੈਗਾ ਤੁਹਾਡੇ ਕੋਲ, ਘੰਟੀ ਮਾਰੋ। ਜੀ। ਵਾਲੇਕੁਮ ਸਲਾਮ। ਲੋ ਜੀ, ਇਹ ਵੀ ਪੰਜਾਬ ਦੇ ਰੰਗਾਂ ਚ ਇੱਕ ਰੰਗ ਆ। ਬਜ਼ੁਰਗ ਆ ਗਏ ਜੀ। ਸਾਡੇ ਬਜ਼ੁਰਗ ਆਏ ਸੀਗੇ ਉੱਥੇ ਗਿੱਲ ਪਿੰਡ ਤੋਂ, ਲੁਧਿਆਣੇ ਤੋਂ। ਇੱਥੇ ਫਿਰ ਆ 91 ਹੋ ਗਿਆ, 93, 99, ਇੱਥੇ ਇਹਨਾਂ ਪਿੰਡਾਂ ਚੋਂ ਇਕੱਠੇ ਹੀ ਸੀਗੇ। ਇੱਥੇ ਜਦੋਂ ਜ਼ਮੀਨਾਂ ਆਬਾਦ ਕੀਤੀਆਂ ਨੇ ਲੁਧਿਆਣੇ ਜ਼ਿਲ੍ਹੇ ਤੋਂ, ਫਿਰ ਜਦੋਂ 47 ਵੇਲੇ ਇੱਥੋਂ ਫਿਰ ਇਕੱਠੇ ਹੀ ਇੱਕਣ ਗਏ ਆ ਉਧਰ। ਤੇ ਸਾਡੇ ਵਾਲੇ ਬਜ਼ੁਰਗ ਤੇ ਉਹਦੇ ਨਾਲ ਵਾਲੇ ਮਾਛੀਵਾੜੇ ਪਿੰਡ ਪਹੁੰਚ ਗਏ, ਜ਼ਿਲ੍ਹਾ ਲੁਧਿਆਣੇ 'ਚ। ਤੇ ਬਾਕੀ ਵੀ ਹੋਰ ਨੇੜੇ ਵਾਲੇ ਪਿੰਡਾਂ 'ਚ ਨੇ ਕੁਝ ਕੂਮ ਬੈਠੇ ਨੇ ਜੀ। ਕੁਝ ਸਰਦਾਰਾਂ ਦਾ ਪਤਾ ਹੈ ਜਿਹੜੇ ਇੱਥੋਂ ਉੱਠ ਕੇ ਗਏ ਹੋਣ? ਨਹੀਂ ਪਤਾ ਜੀ, ਛੋਟੀ ਸੀ ਉਮਰ ਉਹਦੀ। ਅੱਛਾ। ਕਿਸੇ ਨੇ ਦੱਸਿਆ ਹੋਵੇ, ਕੋਈ ਪਿੰਡ ਦੇ ਗੱਲ ਕਰਦੇ ਹੋਣ, ਫਲਾਣਾ ਸਰਦਾਰ ਸੀ ਮਸ਼ਹੂਰ? ਕੋਈ ਗਿੱਲ ਪਰਿਵਾਰਾਂ ਬਾਰੇ ਕੋਈ ਗੱਲ ਕਿਸੇ ਨੇ ਕੀਤੀ? ਨਾ ਤੇ ਨਹੀਂ ਜੀ, ਕਿਸੇ ਨੇ ਇਦਾਂ ਦਾ ਲਿਆ ਤੇ ਉਹ ਤਾਂ ਕਹਿੰਦੇ ਜਿੱਥੇ ਰੰਧਾਵੇ ਰਹਿੰਦੇ ਸੀ। ਅੱਛਾ, ਇਸ ਪਿੰਡ ਦੇ ਰੰਧਾਵੇ ਸੀ। ਰੰਧਾਵੇ ਸੀ। ਹਾਂਜੀ। ਸਹੀ। ਉਹਨਾਂ ਦੇ ਕਾਰਨਾਮੇ ਦੱਸਦੇ ਸੀ ਵੀ ਘੋੜੀ ਕਿਸੇ ਨੇ ਖੋਲ ਲਈ ਸੀ, ਚੋਰਾਂ ਨੂੰ ਘਲਾਤੀ ਸੀਗੀ, ਤੇ ਉਹ ਉੱਥੇ ਖੂਹ ਵਾਲਾ ਡੇਰਾ ਵੱਜਦਾ ਜੀ, ਖੂਹ ਆ ਉੱਥੇ ਮਰਬੇ। ਤੇ ਉਹ ਆਪਣਾ ਇੱਥੋਂ
ਸਮਾਨ ਬੱਚੇ ਲੈ ਕੇ ਤੇ ਉੱਥੇ ਉਹਨੇ ਮਕਾਨ ਜਾ ਕੇ ਪਾਏ। ਅੱਛਾ ਫਿਰ ਉਹਦਾ ਅੱਲਾਹ ਤਾਲਾ ਨੇ ਕੁਛ ਲੋਕ ਰਹਾ ਕਹਿੰਦੇ ਉਹਨੇ ਘੋੜੀ ਮੰਗਾ ਕੇ ਨੇ ਤੇ ਘੋੜੀ ਨਚਾਈ ਫਿਰ ਪਿੰਡ ਹਾਂ ਲੱਭ ਗਈ ਘੋੜੀ ਘੋੜੀ ਲੈ ਆਇਆ ਸੀ। ਸਹੀ ਇਹ 90 ਠਰੂ ਦੀ ਗੱਲ ਆ ਜੀ। ਹਾਂਜੀ ਵਾਹ ਜੀ ਤੇ ਜਦੋਂ ਕਹੇ ਉਦੋਂ ਬੜੀ ਮਿਸਲ ਮਸ਼ਹੂਰ ਸੀ। ਹਾਂ ਉਹ ਡੇਰਾ ਵੱਜਦਾ ਖੂਹ ਵਾਲਾ ਜੀ। ਸਹੀ ਸਹੀ ਹਾਂਜੀ ਉੱਥੋਂ ਦਾ ਮਾਲਕ ਸੀ ਉਹ। ਉਮੀਦ ਹੈ ਕਿ ਇਸ ਪਿੰਡ ਦੇ 90 ਠਰੂ ਦੇ ਵੀ ਕੋਈ ਸਰਦਾਰ ਜੇ ਦੇਖਦੇ ਹੋਣਗੇ ਉਹ ਰਾਬਤਾ ਕਰ ਲੈਣਗੇ ਜੀ ਸਾਡੇ ਨਾਲ। ਇਹ ਮਸ਼ਹੂਰ ਇਹਨਾਂ ਦੀ ਗੱਲਬਾਤ ਆ। ਬਾਕੀ ਪਰਮਿੰਦਰ ਭਾਈ ਜੀ ਹੁਣ ਲਈਏ ਇਜਾਜ਼ਤ ਆਪਾਂ। ਹਾਂਜੀ